ਮੀਡੀਆ ਦਾ ਕੀ ਭੂਮਿਕਾ ਨਾਲ ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲੋੜ ਉਹਨਾਂ 'ਤੇ ਛੱਡਿਆ ਖੁੱਲ੍ਹੇ, ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਜਾਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ, ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਨਾਲ ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲੋੜ ਉਹਨਾਂ 'ਤੇ ਛੱਡਿਆ ਖੁੱਲ੍ਹੇ, ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਜਾਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ, ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਨਾਲ ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲੋੜ ਉਹਨਾਂ 'ਤੇ ਛੱਡਿਆ ਖੁੱਲ੍ਹੇ, ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਜਾਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ, ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਨਾਲ ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲੋੜ ਉਹਨਾਂ 'ਤੇ ਛੱਡਿਆ ਖੁੱਲ੍ਹੇ, ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਜਾਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ।
ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ। ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਹਲੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਅੱਗ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ। ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ। ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੇਰੀ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ। ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ।
ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ। ਉਹਦੇ ਲਈ ਕੁਝ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ। ਉਹਦੇ ਲਈ ਕੁਝ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ। ਉਹਦੇ ਲਈ ਕੁਝ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ। ਉਹਦੇ ਲਈ ਕੁਝ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ।
ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ
ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ, ਲਿਆ ਵੀ ਰਹੇ ਨੇ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ।
ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ, ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ, ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆਓ, ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ, ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ, ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ, ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ, ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆਓ, ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ, ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ।
ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਏਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆਓ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਏਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਏਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆਓ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਏਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ।
ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਰਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ, ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ? ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆਓ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਰਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ, ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ? ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਰਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ, ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ? ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆਓ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ।
ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ। ਇਹ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ। ਇਹ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆਓ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ। ਇਹ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ। ਇਹ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ,
ਉਹਦੇ ਲਈ ਕੁਝ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ। ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਝ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ। ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਝ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ। ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਝ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ। ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ
ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ, ਲਿਆ ਵੀ ਰਹੇ ਨੇ। ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ, ਲਿਆ ਵੀ ਰਹੇ ਨੇ। ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ?
ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲੋੜ ਉਹਨਾਂ ਤੇ ਛੱਡਿਆ ਖੁੱਲ੍ਹੇ, ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲੋੜ ਉਹਨਾਂ ਤੇ ਛੱਡਿਆ ਖੁੱਲ੍ਹੇ, ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ, ਲਿਆ ਵੀ ਰਹੇ ਨੇ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲੋੜ ਉਹਨਾਂ ਤੇ ਛੱਡਿਆ ਖੁੱਲ੍ਹੇ, ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲੋੜ ਉਹਨਾਂ ਤੇ ਛੱਡਿਆ ਖੁੱਲ੍ਹੇ, ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ।
ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ, ਲਿਆ ਵੀ ਰਹੇ ਨੇ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਰਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ, ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ, ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਰਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ, ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੰਨ ਲਓ ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ, ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ, ਲਿਆ ਵੀ ਰਹੇ ਨੇ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਰਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ, ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ, ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਰਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ, ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੰਨ ਲਓ ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ।
ਦੇਖੋ ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ, ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ? ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆਓ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ, ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ? ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ, ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ? ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆਓ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ, ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ? ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ।
ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਰਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆਓ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਰਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਰਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆਓ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ।
ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ। ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ। ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆਓ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ। ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ। ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ।
ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ। ਉਹਦੇ ਲਈ ਕੁਝ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ। ਉਹਦੇ ਲਈ ਕੁਝ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ। ਉਹਦੇ ਲਈ ਕੁਝ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ। ਉਹਦੇ ਲਈ ਕੁਝ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ।
ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਰਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ, ਲਿਆ ਵੀ ਰਹੇ ਨੇ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਰਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਰਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ, ਲਿਆ ਵੀ ਰਹੇ ਨੇ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਰਖਵਾਉਣ ਦੀ ਲੋੜ ਹੈ?
ਇਹ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ? ਇਹ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ? ਇਹ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ? ਇਹ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤੇ ਕੀ ਲਾਉਣਾ, ਉਹਨਾਂ ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ।
ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਏਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ, ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ, ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆਓ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਏਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ, ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ, ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਏਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ, ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ, ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਅਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆਓ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਏਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ, ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ।
ਦੇਖੋ ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆਓ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਹੈ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆਓ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ।
ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆਓ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਖਵਾਉਣ ਦੀ ਲੋੜ ਹੈ? ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲਕੁਸ਼ੀ ਦੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ, ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ। ਉਹੋ ਜਿਹੇ ਬੰਦੇ ਲਿਆਓ, ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ।
ਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ। ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ। ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ। ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਇਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ। ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆਓ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ। ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ ਦੇ ਵਿੱਚ ਤੁਹਾਡੀਆਂ ਫੋਟੋਆਂ ਨੂੰ ਵਾਇਰਲ ਕਰਾਇਆ ਗਿਆ। ਇੱਕ ਟਾਈਮ ਦੇ ਲਈ ਤੁਹਾਡੀ ਇੰਟਰਵਿਊ ਕਰਦੇ ਨੇ ਅਤੇ ਦੂਸਰੇ ਦਿਨ ਦੇ ਵਿੱਚ ਉਹਨਾਂ ਨੂੰ ਹੀ ਵਾਇਰਲ ਕਰ ਦਿੱਤਾ ਜਾਂਦਾ। ਦੇਖੋ, ਅਨਫੋਰਚੂਨੇਟ ਹੈ ਵੀ ਮੀਡੀਆ ਦੇ ਉੱਤੇ ਕੋਈ ਸੈਂਸਰ ਨਹੀਂ ਹੈਗਾ। ਸਰਕਾਰ ਨੇ ਤਾਂ ਕੀ ਲਾਉਣਾ, ਉਹਨਾਂ 'ਤੇ ਛੱਡਿਆ ਖੁੱਲ੍ਹੇ। ਔਰ ਦੂਜੇ ਪਾਸੇ ਕੋਈ ਸੋਸ਼ਲ ਸੈਂਟਰ ਵੀ ਨਹੀਂ ਹੈਗਾ ਵੀ ਘੱਟੋ ਘੱਟ ਕੋਈ ਸਮਾਜਿਕ ਇਹਨਾਂ 'ਤੇ ਦਬਾਅ ਹੋਵੇ ਜਾਂ ਕੋਈ ਸਮਾਜਿਕ ਆਪਾਂ ਇੱਕ ਕਹਿ ਲਈਏ ਵੀ ਇੱਕ ਲਕੀਰ ਖਿੱਚੀ ਹੋਵੇ ਵੀ ਤੁਸੀਂ ਆਹ ਕੰਮ ਨਹੀਂ ਕਰਨਾ। ਇਹਨਾਂ ਦੀ ਨਜ਼ਰ ਦੇ ਵਿੱਚ ਵਿਊ ਚਾਹੀਦੇ ਨੇ ਬਹੁਤੇ ਬੰਦਿਆਂ ਨੂੰ, ਉਹਦੇ ਲਈ ਕੁਛ ਵੀ ਕਿਸੇ ਵੀ ਹੱਦ ਤੱਕ ਡਿੱਗਣਾ ਪਵੇ ਉਹਨਾਂ ਨੂੰ ਮਨਜ਼ੂਰ ਹੈ। ਸੋ ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਆਪਾਂ ਕਤਲੇਆਮ ਕਰਾਉਣਾ ਹੈ ਅਤੇ ਐਲਾਨੀਆ ਤੌਰ 'ਤੇ ਨਾਅਰੇ ਲਵਾਓ, ਜਿੱਦਾਂ ਸਿੱਖਾਂ ਦਾ ਕਤਲੇਆਮ ਕਰੋ, ਸਿੱਖਾਂ ਦਾ ਕਤਲੇਆਮ ਕਰੋ। ਸਵੇਰ ਤੋਂ ਸ਼ਾਮ ਤੱਕ ਬੋਲੀ ਇਹੋ ਜਾਇਆ ਕਰੋ, ਉਹੋ ਜਿਹੇ ਬੰਦੇ ਲਿਆ ਵੀ ਰਹੇ ਨੇ। ਪਰ ਮੈਂ ਕਹਿੰਦਾ ਐਲਾਨੀਆ ਤੌਰ 'ਤੇ ਨੰਗੇ ਹੋ ਕੇ ਨੱਚਣ ਦੀ ਗੱਲ ਹੈ ਇੱਥੇ। ਅਤੇ ਜੇ ਤੁਸੀਂ ਕੰਮ ਉਹ ਕਰਨੇ ਆ ਫਿਰ ਕੀ ਐਡਾ ਸੈਕੂਲਰ ਕਮਾਉਣ ਦੀ ਲੋੜ ਹੈ। ਇਹ ਕਿ ਕਹਿ ਦੇਣਾ ਅਸੀਂ ਧਰਮ ਨਿਰਪੱਖ ਹਾਂ ਜੀ, ਅਸੀਂ ਕਿਸੇ ਦੀ ਖਬਰ ਨਹੀਂ ਲਾਉਣੀ। ਦੂਜੇ ਪਾਸੇ ਨੌਜਵਾਨਾਂ ਦੇ ਝੂਠੇ ਪਰਚੇ ਪਵਾਉਣ ਦੀ ਗੱਲ ਕਰਨੀ ਜਾਂ ਉਹਨਾਂ ਲੋਕਾਂ ਨੂੰ ਕੈਮਰਿਆਂ ਗੜੀ ਲੈ ਕੇ ਆਉਣਾ ਜਿਹੜੇ ਸਿੱਖਾਂ ਨੂੰ ਨਸਲ ਕੁਸ਼ੀ ਧਮਕੀ ਦਿੰਦੇ। ਇਹ ਮੀਡੀਆ ਰਿਸਪੌਂਸਿਬਿਲਟੀ ਵਾਲਾ ਮੀਡੀਆ, ਇਹ ਰਵਾਂਡਾ ਰੇਡੀਓ ਵਾਲਾ ਕੰਮ ਕਰ ਰਹੇ ਨੇ ਜਿਹੜਾ ਉੱਥੇ ਹੋਇਆ ਸੀ। ਮੀਡੀਆ ਦਾ ਕੀ ਭੂਮਿਕਾ ਮੰਨਦੇ ਹੋ? ਮੀਡੀਆ ਨੇ ਕਾਫੀ ਤੁਹਾਡੇ ਖਿਲਾਫ ਜਿਹੜਾ ਕਿ ਖਬਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਪਰਦੇ ਦੇ ਉੱਪਰ ਸਟੂਡੀਓ